ਗੁਰਬਾਣੀ ਹੈ, ਉਸ ਨੂੰ ਹਿਰਦੇ ਵਿੱਚ ਵਸਾਓ। ਉਸ ਨੂੰ ਸਵੇਰੇ ਸ਼ਾਮ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਿਆ ਕਰੋ ਖਾਲਸਾ ਜੀਓ। ਹੁਣ ਥੋੜੇ ਦਿਨ ਦੀ ਗੱਲ ਹੈ, 19 ਤਰੀਕ ਦੀ ਹੈ ਸ਼ਾਇਦ, ਕੈਨੇਡਾ ਦੇ ਵਿੱਚ ਬਹੁਤਿਆਂ ਨੇ ਆਪਣੇ ਮੋਬਾਈਲਾਂ ਤੇ ਦੇਖਿਆ ਹੋਵੇਗਾ ਕਿ 2 ਵਾਰ ਚੁਣੇ ਹੋਏ ਸਹਿਮਤੀ ਨਾਲ ਪ੍ਰਧਾਨ ਜਥੇਦਾਰ ਉਹਨਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ। ਇੱਥੇ ਮੀਡੀਆ ਜਿਹੜਾ ਬੜਾ ਖੁਸ਼ੀ ਮਨਾ ਰਿਹਾ ਹੈ ਤੇ ਆਪਾਂ ਕਿੱਥੇ ਤੁਰੇ ਫਿਰਦੇ ਆ? ਉਹ ਖੁਸ਼ੀ ਮਨਾ ਰਹੇ ਹਨ ਤੇ ਅਸੀਂ ਇਕੱਠੇ ਵੀ ਨਹੀਂ ਹੋ ਕੇ ਬਹਿ ਸਕਦੇ। ਜਿਸ ਜਗ੍ਹਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਆਉਂਦੇ ਹਾਂ, ਉੱਥੇ ਨਿਮਰਤਾ ਦੇ ਆਪਣੇ ਭਰਾ ਨੂੰ ਕੋਈ 2 ਬੋਲ ਨਹੀਂ ਬੋਲ ਸਕਦੇ। ਸਾਨੂੰ ਆਪਣੇ ਗੁਰੂਆਂ ਨੇ ਕਿੰਨਾ ਕੁਝ ਆਪਣੇ ਜੀਵਨ ਵਿੱਚ ਵਰਤ ਕੇ ਦੱਸਿਆ ਹੈ, ਜੀਵਨ ਜੀ ਕੇ ਦੱਸਿਆ ਹੈ। ਅਸੀਂ ਉਹਨਾਂ ਦੇ ਇਤਿਹਾਸ ਨੂੰ, ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਕਿਉਂ ਨਹੀਂ ਗ੍ਰਹਿਣ ਕਰਦੇ? ਕੀ ਕਾਰਨ ਹੈ? ਕਿਹੜੇ ਪ੍ਰਚਾਰ ਦੀ ਘਾਟ ਹੈ? ਕਿਸ ਚੀਜ਼ ਦੀ ਜ਼ਰੂਰਤ ਹੈ? ਖਾਲਸਾ 1.25 ਲੱਖ, ਖਾਲਸਾ ਇੱਕ ਹੀ ਕਾਫੀ ਹੈ। ਆਪਾਂ ਦੇਖਦੇ ਹਾਂ ਨਾ ਕਿ ਜਦ ਡਟਦਾ ਹੈ ਤਾਂ ਇੱਕ ਖਾਲਸਾ 1.25 ਲੱਖ ਤੇ ਭਾਰੂ ਹੁੰਦਾ ਹੈ। ਥੋੜੇ ਚਿਰ ਹੋਏ ਮੈਂ ਸੁਣ ਰਹੀ ਸਾਂ ਕਿ ਜਦੋਂ ਦਿੱਲੀ ਵਿੱਚ ਹੁਣ ਸਾਡੇ ਮਾਤਾ ਜੀ ਇੱਕ ਬੋਲ ਕੇ ਗਏ ਦਿੱਲੀ ਦੰਗੇ, ਉਹ ਦੰਗੇ ਨਹੀਂ ਖਾਲਸਾ ਜੀ, ਉਹ ਦੰਗੇ ਉਹ ਹੁੰਦੇ ਹਨ ਜੋ ਦੋਨੇ ਪਾਸੇ ਤੇ ਇੱਕ ਦੂਜੇ ਨਾਲ ਲੜਦੇ ਹਨ। ਦੰਗਾਈ ਮਤਲਬ ਲੜਦੇ ਹਨ, ਇੱਕ ਦੂਜੇ ਨਾਲ ਕਤਲੋਗਾਰਤ ਕਰਦੇ ਹਨ। ਉਹ ਦੰਗੇ ਹੁੰਦੇ ਹਨ। ਜਿਹੜੇ ਸਿਰਫ ਇੱਕ ਧਿਰ ਵੱਲੋਂ ਹੀ ਸਾਰਾ ਕਤਲੇਆਮ ਕੀਤਾ ਜਾਵੇ, ਉਸ ਨੂੰ ਆਪਾਂ ਦੰਗੇ ਨਹੀਂ ਕਹਿ ਸਕਦੇ। ਮਾਤਾ ਜੀ ਤੋਂ ਮੈਂ ਮਾਫੀ ਚਾਹੁੰਦੀ ਹਾਂ, ਸਤਿਕਾਰਯੋਗ ਨੇ ਮਾਤਾ ਜੀ, ਉਹ ਇੱਦਾਂ ਨਾ ਬੋਲਣ। ਖਾਲਸਾ ਜੀ, ਦਿੱਲੀ ਦੰਗੇ ਦਾ ਨਾਮ ਨਹੀਂ ਲੈਣਾ ਹੈ। ਦਿੱਲੀ ਨਸਲਕੁਸ਼ੀ ਹੋਈ ਹੈ, ਸਾਡਾ ਕਤਲੇਆਮ ਹੋਇਆ ਹੈ। ਮੇਰੇ ਮਾਤਾ ਪਿਤਾ ਇਸ ਗੱਲ ਦੇ ਗਵਾਹ ਸੀ। ਆਪਾਂ ਨੂੰ ਇਹ ਸੋਚਣਾ ਪੈਣਾ ਹੈ ਖਾਲਸਾ ਜੀ, ਕਦੋਂ ਤੱਕ ਅਸੀਂ ਦੁਸ਼ਮਣ ਦੀ ਦਿੱਤੀ ਜਵਾਨ ਵਰਤੀ ਜਾਵਾਂਗੇ? ਦੁਸ਼ਮਣ ਕਹਿੰਦਾ ਉੱਥੇ ਤਾਂ ਮੋਰਚਾ ਵਿਕ ਗਿਆ, ਉੱਥੇ ਖਾਲੀ ਹੋ ਗਿਆ, ਉੱਥੇ ਲੜਾਈਆਂ ਹੁੰਦੀਆਂ ਆ। ਆਪਾਂ ਉਹੀ ਗ੍ਰਹਿਣ ਕਰੀ ਜਾਂਦੇ ਆ ਤੇ ਲੜੀ ਜਾਂਦੇ ਆ ਆਪਸ ਵਿੱਚ। ਇਹ ਚੰਗੀ ਗੱਲ ਨਹੀਂ ਹੈਗੀ। ਆਪਣੇ ਆਪ ਨੂੰ ਮਜ਼ਬੂਤ ਕਰੀਏ, ਆਪਣੇ ਆਪ ਨੂੰ। ਅੱਜ ਖਾਲਸਾ ਜੀਓ, ਭਾਈ ਹਰਦੀਪ ਸਿੰਘ ਜੀ ਨਿੱਜਰ ਹੈ ਜਿਹੜੇ, ਉਹਨਾਂ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ ਕੈਨੇਡਾ ਦੀ ਧਰਤੀ ਤੇ। ਮੈਂ ਇਸ ਸਟੇਜ ਤੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ ਤੇ ਜੋ ਸਾਡੇ ਸਿੰਘ ਹਨ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ, ਇਸ ਗੱਲ ਦੀ ਉਮੀਦ, ਇਸ ਗੱਲ ਦੀ ਜੋ ਕਿ ਦ੍ਰਿੜਤਾ ਹੈ, ਅਸੀਂ ਦੁਹਰਾਉਂਦੇ ਹਾਂ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸਰਕਾਰਾਂ ਕਦੇ ਖਾਲਸੇ ਦੀਆਂ ਮਿੱਤ ਨਹੀਂ ਹੋਈਆਂ, ਪੰਜਾਬ ਦੇ ਲੋਕਾਂ ਦੀਆਂ ਮਿੱਤ ਨਹੀਂ ਹੋਈਆਂ। ਜਿਨ੍ਹਾਂ ਨੇ ਵਿਕਣਾ ਵਿਕ ਜਾਣ, ਇੱਥੇ ਕੋਈ ਘਾਟਾ ਨਹੀਂ ਪੈਣ ਲੱਗਿਆ। ਸਿੰਘ ਇੱਕ ਹੀ ਕਾਫੀ ਹੈ, ਪਰ ਸਾਨੂੰ ਸੋਚ ਸਮਝ ਕੇ ਚੱਲਣਾ ਪੈਣਾ ਹੈ ਖਾਲਸਾ ਜੀਓ। ਜਿਹੜੇ ਇਸ ਦਰਦ ਦੇ ਹਾਮੀ ਹਨ, ਜਿਹੜੇ ਜਾਣਦੇ ਹਨ ਕਿ ਜਿਨ੍ਹਾਂ ਨੇ ਦੇਖਿਆ ਹੈ, ਜਿਨ੍ਹਾਂ ਨੇ ਸਮਾਂ ਹੰਢਾਇਆ ਹੈ, ਜਿਨ੍ਹਾਂ ਨੇ ਆਪਣੀ ਅੱਖੀਂ ਸਾਰਾ ਕੁਝ ਹੁੰਦਾ ਦੇਖਿਆ ਹੈ। ਅੱਜ ਅਸੀਂ ਨਹੀਂ ਦੇਖਿਆ, ਸਾਨੂੰ ਲੱਗਦਾ ਵੀ ਬਸ ਦੁਨੀਆ ਆਵਣ ਜਾਵਣ, ਵਿਹਲਾ ਵਿਹਲਾ ਖੇਡੋ, ਕੀ ਲੈ ਕੇ ਜਾਣਾ ਇੱਥੇ? ਆਈਏ ਜਿਹੜਾ ਹੱਸ ਖੇਡ ਰਿਹਾ ਸਹੀ ਹੈ।
हसो हसण खेडण मनता जाओ, पर सानू अपनी जून पछाणनी पैनी है। साडी जून है, साडी नस्ल है, किस धरती दी है। सानू केस गुरु दे पंथ विच गिणिया जाता है, केस गुरुआं दी सानू स्थापना है। गुरु गोबिंद सिंह साहब जी ने साडे वास्ते 4 वारे हैं, उन्होंने लायक पुत्र वारे हैं। असी अपने आप नू लायक कह सकते हैं? मैं बहुता कुछ नहीं कहांगी, बाकी खालसा जी अपने मना विच आपे जेड़े इस गल दे दोषी हैं, मैं किसी नू माफ़ी मंगदी हाँ। कुछ हैगे ने वीर साडे, किरपा करके उन्हां दे गाड़ी बेनती है कि वह नशे छड्ड दो प्लीज़, किरपा करके वह नशे त्याग दिओ, अपनी नस्ल पछाणो खालसा जीओ, गुरबाणी दा रस प्राप्त करो जिहड़ा सारे रसां तो उत्ते है, जो कि तुहानू एहसास नहीं होण दिंदा कि तुहाडे ते आरा चल रहा है, एहसास नहीं होण दिंदा कि तुहाडे ते गोली चल रही है, एहसास नहीं होण दिंदा कि तुहाडे ते जुल्म हो रहा है। जे साडी लिव जुड़दी है उस गुरबाणी दे नाल, खालसा जी ये गुरबाणी धुर की बाणी है, धुरों आई है। ਇਹਦੇ वास्ते जहांगीर ने कहा सी गुरु अर्जन देव पातशाह नू कि इस्लाम धर्म दे तारीफ विच शब्द लिखो। गुरु अर्जन देव पातशाह जी तत्तियां तवियां ते बैठ गए सन। ये वो गुरबाणी है। इस गुरबाणी दे रस दे अगे आपां किवें किसे होर रस दी मन्ना रख सकते हैं? इन्नियां को बेनतियां कबूल करना, मंजूर करना, इतिहास कहंदियां कोलों, मन दी भावनावां प्रगट करदियां कोलों एक नहीं अनेकां प्रकार दीयां गलतियां अणजाण जी तुहाडी बच्ची कोलों हो गईयां होणगीयां। अणजाण जी सेवादार समझ के माफ़ करना। अगे तो गुरु ग्रंथ साहब जी सुमत बख्शण, गुरु खालसा पंथ सुमत बख्शे अते कुछ बोलन, कुछ इतिहास कहण दी जो कि रीझ भावना हुंदी है मन विच, उस नूं इसे प्रकार होर वधिया तरीके नाल आप जी दे सामने पेश कर सकीए। उस दी कामना गुरु ग्रंथ साहब जी पासों करते हाँ, अरदास करते हाँ। खालसा जीओ इत्थे ही फतेह बुलाओ अते अपने शहीदां नूं याद करते हुए, उन्हां नूं शरधा दे फुੱਲ भेंट करते हुए अखीर विच मैं 5 जकारे बुलावांगी। फतेह दा जवाब फतेह विच देना। बोले सो निहाल, बोले सो निहाल, बोले सो निहाल, बोले सो निहाल, बोले सो निहाल। वाहिगुरु जी का खालसा, वाहिगुरु जी की फतेह।
ਵਾਹਿ ਵਾਹਿਗੁਰੂ ਵਾਹਿਗੁਰੂ।
ਵੀਰ ਜਵਾਨਾ ਦੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਸਤਿਗੁਰਾਂ ਦੀ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਦੇ ਸੁਭਾਏਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ। ਅਸੀਂ ਮਨਾਉਣ ਵਾਸਤੇ ਗੁਰੂ ਘਰ ਦੇ ਵਿੱਚ ਪਹੁੰਚੇ ਹਾਂ। ਸਤਿਗੁਰੂ ਬੰਦੀ ਸਿੰਘਾਂ ਦੇ ਜੋ ਇੱਥੇ ਅਸੀਂ ਪਹੁੰਚੇ ਹਾਂ। ਸੋ ਸਾਰੀ ਸੰਗਤ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਪੰਜ ਪੱਥੇ ਦੇ ਵਿੱਚੋਂ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਸਾਹਿਬ ਦੀ ਧਰਤੀ ਤੇ 5 ਤੀਰ ਦਿੱਤੇ, 5 ਸਿੰਘਾਂ ਦੀ ਅਗਵਾਈ ਦੇ ਵਿੱਚ ਤੂੰ ਚੱਲਣਾ ਹੈ, ਤੇ ਉਦੋਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦਾ ਥੋੜਾ ਜਿਹਾ ਮਨ ਡੋਲਿਆ ਵੀ ਐਡੇ ਵੱਡੇ ਜ਼ਾਲਮਾਂ ਨੂੰ ਕਿਵੇਂ ਸੋਧਾਂਗਾ। ਇੱਕ ਸਮਾਂ ਉਹ ਵੀ ਸੀ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਦੂਣੀ ਚੰਦ ਨੂੰ ਮਹਾਰਾਜ ਜੀ ਨੇ ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਦੂਣੀ ਚੰਦ ਕੱਲ ਨੂੰ ਹਾਥੀ ਨੂੰ ਸ਼ਰਾਬ ਪਿਆਉਣੀ ਹੈ ਤੇ ਉਹ ਹਾਥੀ ਦਾ ਤੂੰ ਮੁਕਾਬਲਾ ਕਰਨਾ ਹੈ। ਜਿਹੜਾ ਲੋਹਗੜ੍ਹ ਦੇ ਕਿਲੇ ਵੱਲ ਆਵੇਗਾ ਦੂਣੀ ਚੰਦ
ਦਾ ਮਨ ਡੋਲ ਗਿਆ। ਕਹਿੰਦੇ ਉਹ ਸੋਚਣ ਲੱਗਿਆ ਕਿ ਹਾਥੀ ਨਾਲ ਵੀ ਬੰਦਾ ਲੜ ਸਕਦਾ ਹੈ। ਹਾਥੀ ਨਾਲ ਬੰਦਾ ਲੜ ਵੀ ਨਹੀਂ ਸਕਦਾ ਬਗੈਰ ਗੁਰੂ ਦੀ ਕਿਰਪਾ ਤੋਂ। ਮਨ ਦੇ ਵਿੱਚ ਸੋਚਣ ਲੱਗਿਆ ਵੀ ਹਾਥੀ ਨਾਲ ਬੰਦਾ ਕਿਵੇਂ ਲੜੇ। ਉਹਨੇ ਸਿੰਘਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ। ਕਹਿਣ ਲੱਗਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮੈਨੂੰ ਕਿਹਾ ਕਿ ਤੂੰ ਹਾਥੀ ਨਾਲ ਲੜਨਾ। ਸਿੰਘਾਂ ਨੇ ਭਾਵੇਂ ਬਹੁਤ ਸਮਝਾਇਆ, ਗੁਰੂ ਕੇ ਸਿੱਖ ਤੂੰ ਹਾਥੀ ਨਾਲ ਲੜ ਸਕਦਾ ਹੈ। ਸਾਧ ਸੰਗਤ ਜੀ, ਜਿਵੇਂ ਇੱਕ ਘੋੜਾ ਹੈ, ਘੋੜਾ ਹੋਵੇ ਤਕੜਾ, ਅਸਵਾਰ ਹੋਵੇ ਕਮਜ਼ੋਰ, ਥੋੜੀ ਦੂਰੀ ਤੇ ਜਾ ਕੇ ਉਹਨੂੰ ਡੇਗ ਦੇਵੇਗਾ। ਘੋੜਾ ਹੋਵੇ ਕਮਜ਼ੋਰ, ਅਸਵਾਰ ਹੋਵੇ ਤਕੜਾ, ਤੇ ਉਹ ਵੀ ਠੀਕ ਨਹੀਂ, ਉਹ ਜ਼ਿਆਦਾ ਦੂਰੀ ਤੱਕ ਨਹੀਂ ਲਿਜਾ ਸਕਦਾ ਘੋੜਾ ਕਮਜ਼ੋਰ ਹੋਵੇ। ਬੰਦੇ ਦੀ ਆਤਮਾ ਜਿਹੜੀ ਹੈ ਨਾਮ ਦੇ ਨਾਲ, ਗੁਰਬਾਣੀ ਦੇ ਨਾਲ ਬਲਵਾਨ ਹੁੰਦੀ ਹੈ। ਜਿਵੇਂ ਕਹਿੰਦੇ ਜਿਹੜਾ ਇਹ ਦੂਣੀ ਚੰਦ ਸੀ, ਇਹਦਾ ਇਹੋ ਜਿਹਾ ਸੁਭਾਅ ਸੀ, ਇਹਨੇ 2-2 ਟੋਕਰੇ ਪ੍ਰਸ਼ਾਦਿਆਂ ਜੇ ਛਕ ਜਾਣੇ ਜੀ। ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਦਾਲ ਛਕਣੀ, ਸਭ ਤੋਂ ਜ਼ਿਆਦਾ ਦੇਗ ਛਕਣੀ। ਸਰੀਰ ਬੜਾ ਤਕੜਾ, 3-4 ਮਣ ਦਾ ਇਹਦਾ ਸਰੀਰ। ਸਰੀਰ ਦੀ ਖੁਰਾਕ ਬੜੀ, ਪਰ ਮਨ ਦੀ ਖੁਰਾਕ ਕੋਈ ਨਹੀਂ, ਕੋਈ ਭਜਨ ਬੰਦਗੀ ਨਹੀਂ। ਆਤਮਾ ਕਮਜ਼ੋਰ ਹੈ, ਸਰੀਰ ਭਾਵੇਂ ਤਕੜਾ ਹੈ। ਦੂਣੀ ਚੰਦ ਨੇ ਤਾਂ ਹੀ ਜਵਾਬ ਦੇ ਦਿੱਤਾ ਵੀ ਮਹਾਰਾਜ ਮੈਂ ਹਾਥੀ ਨਾਲ ਨਹੀਂ ਲੜ ਸਕਦਾ। ਸਿੰਘਾਂ ਨੇ ਬੜਾ ਸਮਝਾਇਆ। ਕਹਿਣ ਲੱਗਿਆ ਸਿੱਖ ਉਹਨਾਂ ਨੂੰ, ਮਸੰਦਾਂ ਨੂੰ, ਤੁਸੀਂ ਇਸ ਤਰ੍ਹਾਂ ਕਰੋ, ਰਾਤ ਨੂੰ ਮੈਨੂੰ ਇਹ ਆਨੰਦਗੜ੍ਹ ਦੇ ਕਿਲੇ ਦੀ ਜਿਹੜੀ ਹੈ ਇਹ ਕੰਧ ਟਪਾ ਦਿਓ, ਮੈਂ ਜਾਣਾ, ਮੇਰਾ ਕੰਮ ਜਾਣੇ। ਰਾਤ ਨੂੰ ਸਿੱਖਾਂ ਨੇ ਪਾਇਆ ਇਹਦੇ ਧੌਣ ਨੂੰ ਰੱਸਾ, ਤੇ ਕਹਿੰਦੇ ਹੌਲੀ ਹੌਲੀ ਜਦੋਂ ਇਹਦਾ ਸਰੀਰ ਥੱਲੇ ਜਾ ਰਿਹਾ, ਸਰੀਰ ਬੜਾ ਤਕੜਾ ਸੀ, ਭਾਰੀ ਸੀ, ਰੱਸਾ ਟੁੱਟ ਗਿਆ, ਧੜੰਮਦੇ ਸੀ ਜਿਹੜਾ ਸੀ ਦੂਣੀ ਚੰਦ ਥੱਲੇ ਡਿੱਗਿਆ, ਇਹਦੀ ਲੱਤ ਟੁੱਟ ਗਈ। ਗੁਰੂ ਮਹਾਰਾਜ ਜੀ ਨੇ ਲਿਖਿਆ ਗੁਰਬਾਣੀ ਦੇ ਵਿੱਚ ਵੀ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਗੁਰਬਾਣੀ ਪੜ੍ਹਿਆ ਕਰੋ। ਮਹਾਰਾਜ ਕਹਿੰਦੇ ਨੇ ਜੇ ਕੋ ਗੁਰੂ ਤੋਂ ਕੋਈ ਬੇਮੁਖ ਹੋ ਗਿਆ ਨਾ, ਤੇ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਵਿਵੇਕੀਆ ਜਾਏ। ਅਨੇਕ ਜੋਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਬੜੀਆਂ ਜੋਨੀਆਂ ਦੇ ਵਿੱਚ ਆਉਣਾ ਪਵੇਗਾ। ਜਿਵੇਂ ਸਾਧ ਸੰਗਤ ਜੀ, ਭਾਈ ਮੂਲੇ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਇਹ ਵੀ ਅਸੀਂ ਸਾਖੀ ਸਰਵਣ ਕਰ ਲਈਏ ਕਿ ਕਿੰਨੀ ਦੇਰ ਬਾਅਦ ਉਹ ਮੁਕਤ ਹੋਇਆ। ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮਰਦਾਨਿਆਂ ਨੂੰ, ਮਰਦਾਨਿਆਂ ਜਾ ਕਰਕੇ ਮੂਲੇ ਨੂੰ ਕਹਿ ਕੇ ਆ, ਅਸੀਂ ਉਹਨੂੰ ਮਿਲਣ ਆਏ ਆ। ਕਹਿੰਦੇ ਜਦੋਂ ਗਿਆ, ਜਾ ਕੇ ਕਿਹਾ, ਭਾਈ ਮੂਲੇ ਨੇ ਘਰ ਵਾਲੀ ਕਹਿਣ ਲੱਗੀ, ਮੂਲੇ ਦੀ ਘਰ ਵਾਲੀ ਕਹਿਣ ਲੱਗੀ ਮੇਰਾ ਪਤੀ ਘਰ ਨਹੀਂ ਹੈ। ਉਹਨੂੰ ਪਤਾ ਸੀ ਵੀ ਮੈਂ ਇਹ ਆਪਣੇ ਪਤੀ ਨੂੰ ਜੇ ਦੱਸ ਦਿੱਤਾ ਵੀ ਮੇਰਾ ਪਤੀ ਘਰ ਹੈ, ਮੂਲਾ ਘਰ ਹੈ, ਇਹ ਕਈ ਦਿਨ, ਮਹੀਨੇ, ਕਈ ਮੁੜਦਾ ਹੀ ਨਹੀਂ। ਉਹਨੇ ਜਵਾਬ ਦੇ ਦਿੱਤਾ, ਕਹਿਣ ਲੱਗੀ ਮੇਰਾ ਪਤੀ ਘਰ ਨਹੀਂ, ਮੂਲਾ ਘਰ ਨਹੀਂ ਹੈ। ਦੁਬਾਰਾ ਫੇਰ ਆਇਆ, ਫਿਰ ਆ ਕੇ ਕਿਹਾ ਮਹਾਰਾਜ ਮੂਲੇ ਦੀ ਘਰ ਵਾਲੀ ਕਹਿੰਦੀ ਹੈ ਕਿ ਮੂਲਾ ਘਰ ਨਹੀਂ ਹੈ। ਦੁਬਾਰਾ ਫੇਰ ਗਿਆ ਮਰਦਾਨਾ, ਭਾਈ ਮਰਦਾਨਾ ਗੁਰੂ ਨਾਨਕ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਦੁਬਾਰਾ ਵਾਰ-ਵਾਰ ਯਾਦ ਕਰਦੇ ਨੇ। ਫਿਰ ਜਦੋਂ ਗਿਆ, ਫਿਰ ਜੋ ਝੂਠ ਬੋਲ ਦਿੱਤਾ। ਤੀਸਰੀ ਵਾਰ ਜਦੋਂ ਗਿਆ, ਉਹਦੀ ਘਰ ਵਾਲੀ ਨੇ ਕਹਿ ਦਿੱਤਾ ਕਿ ਮੂਲਾ ਮੇਰਾ ਪਤੀ ਘਰ ਨਹੀਂ ਹੈ। ਜਦੋਂ ਤੀਸਰੀ ਵਾਰ ਗਿਆ, ਮਹਾਰਾਜ ਜੀ ਨੇ ਕਿਹਾ, ਗੁਰੂ ਨਾਨਕ ਮਹਾਰਾਜ ਜੀ ਨੇ, ਕਿ ਜੇ ਮੂਲਾ ਘਰ ਨਹੀਂ ਹੈ ਤਾਂ ਹੈ ਹੀ ਨਹੀਂ। ਗੁਰੂ ਮਹਾਰਾਜ ਜੀ ਨੇ ਬਚਨ ਕਰ ਦਿੱਤਾ। ਮੂਲੇ ਨੂੰ ਸੱਪ ਲੜਿਆ। ਜਿਹੜਾ ਮੂਲਾ ਸੀ ਰੋ ਰਿਹਾ, ਕੁਰਲਾ ਰਿਹਾ। ਉਹਨੇ ਘਰ ਵਾਲੀ ਨੂੰ ਕਿਹਾ, ਗੁਰੂ ਨਾਨਕ ਮਹਾਰਾਜ ਜੀ ਮੈਨੂੰ ਮਿਲਣ ਆਏ ਸੀ ਤੇ ਤੂੰ ਝੂਠ ਬੋਲਿਆ। ਮੰਜੀ ਤੇ ਪਾ ਕੇ ਪਿੰਡ ਵਾਲੇ ਮੂਲੇ ਨੂੰ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਲੈ ਕੇ ਗਏ। ਤੇ ਜਦੋਂ ਲੈ ਕੇ ਗਏ, ਉੱਥੇ ਜਾ ਕੇ ਕਿਹਾ, ਮਹਾਰਾਜ ਤੁਹਾਡਾ ਦਰਸ਼ਨ ਕੀਤਾ। ਤੁਹਾਡਾ ਦਰਸ਼ਨ ਕਰਨ ਤੋਂ ਤਾਂ ਜੇ ਕੋਈ ਵੀ ਕਰ ਲਵੇ ਦੁਨੀਆ ਦੇ ਵਿੱਚ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਮਹਾਰਾਜ ਤੁਹਾਡਾ ਕੋਈ ਵੀ ਦਰਸ਼ਨ ਕਰ ਲਵੇ, ਮਹਾਰਾਜ ਉਹਦੇ ਉੱਪਰ ਕਿਰਪਾ ਹੋ ਜਾਂਦੀ ਹੈ। ਤੇ ਕਹਿੰਦੇ ਮਹਾਰਾਜ ਜੀ ਨੇ ਕਿਹਾ 10ਵੇਂ ਜਾਮੇ ਦੇ ਵਿੱਚ ਬਖਸ਼ਾਂਗੇ। 10ਵੇਂ ਜਾਮੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਹੇ ਦੇ ਰੂਪ ਦੇ ਵਿੱਚ ਮੂਲੇ ਨੂੰ ਬਖਸ਼ਿਆ। ਜਿਹੜੇ ਦੇਹਧਾਰੀ ਗੁਰੂ ਸਨਾਰੀਆ ਜੇਲ੍ਹ ਦੇ ਵਿੱਚ ਬੈਠੇ ਨੇ,
ਜਿਹੜੇ ਹੋਰ ਦੇਹਧਾਰੀ ਗੁਰੂ ਬਣੇ ਹੋਏ ਨੇ ਆਪਣੇ ਆਪ ਨੂੰ ਇਹਨਾਂ ਨੂੰ ਪਤਾ ਹੈ ਕਿ ਅਸੀਂ ਆਪ ਤਾਂ ਛੁੱਟਣਾ ਨਹੀਂ ਹੈ ਤੇ ਬੰਦੇ ਵੀ ਨਹੀਂ ਛੁੱਟਣੇ। ਕਬੀਰ ਮਾਏ ਮੁੰਡੋ ਤੈ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੂਬੇ ਚੋ ਵੇਦ ਮੈਂ ਚੇਲੇ ਦੀਏ ਬਹਾਏ। ਇਹਨਾਂ ਨੇ ਕੋਈ ਨਹੀਂ ਬਚਣਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨਾਲ ਜੁੜੋ। ਕਹਿੰਦੇ ਦੁਨੀ ਚੰਦ ਘਰ ਦੇ ਵਿੱਚ ਉਹਦੀ ਮੌਤ ਹੋ ਗਈ। ਅਗਲੇ ਦਿਨ ਮਹਾਰਾਜ ਜੀ ਨੇ ਫੇਰ ਕਿਹਾ, ਸਤਿਗੁਰੂ ਜੀ ਨੇ ਕਿਹਾ, ਮਹਾਰਾਜ ਕਹਿਣ ਲੱਗੇ ਕਿ ਸਾਨੂੰ ਸਿੱਖ ਦੀ ਲੋੜ ਹੈ। ਬਚਿੱਤਰ ਸਿੰਘ ਦੇ ਉੱਪਰ ਨਜ਼ਰ ਪਈ ਮਹਾਰਾਜ ਜੀ ਦੀ। ਬਚਿੱਤਰ ਸਿੰਘ ਨੂੰ ਕਿਹਾ, ਮਹਾਰਾਜ ਜੀ ਨੇ, ਬਚਿੱਤਰ ਸਿੰਘਾ ਤੂੰ ਲੜਨਾ ਹਾਥੀ ਨਾਲ। ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਭਾਵੇਂ ਜਿੰਨੇ ਮਰਜ਼ੀ ਹਾਥੀਆਂ ਨਾਲ ਲੜਾ ਲਿਓ। ਸੋ ਕਹਿਣ ਤੋਂ ਭਾਵ ਦੁਨੀ ਚੰਦ ਦੀ ਜਿਹੜੀ ਖੁਰਾਕ ਸੀ ਜ਼ਿਆਦਾ ਸੀ, ਸਰੀਰ ਤਕੜਾ ਸੀ, ਆਤਮਾ ਕਮਜ਼ੋਰ ਹੈ। ਭਾਈ ਬਚਿੱਤਰ ਸਿੰਘ ਦੀ ਆਤਮਾ ਵੀ ਕਮਜ਼ੋਰ ਹੈ, ਸਰੀਰ ਵੀ ਠੀਕ ਹੈ। ਸੋ ਕਹਿਣ ਤੋਂ ਭਾਵ ਬਚਿੱਤਰ ਸਿੰਘ ਨੇ ਨਾਗਣੀ ਮਾਰ ਕੇ ਹਾਥੀ ਨੂੰ ਪਿੱਛੇ ਮੋੜ ਦਿੱਤਾ ਸੀ। ਮਨ ਦੇ ਵਿੱਚ ਆਇਆ ਕਿ ਕਿਵੇਂ ਲੜਾਂਗਾ। ਮਹਾਰਾਜ ਕਹਿੰਦੇ ਜਿਹੜੇ ਸ਼ਹੀਦ ਸਿੰਘ ਨੇ, ਗੁਰੂ ਮਹਾਰਾਜ ਤੇਰੇ ਨਾਲ ਹੈ, ਗੁਰੂ ਨਾਨਕ ਤੇਰੇ ਨਾਲ ਹੈ। ਉਹਨੇ ਜਾ ਕਰਕੇ ਫਿਰ ਵਜ਼ੀਰ ਖਾਨ ਵਰਗਿਆਂ ਨੂੰ ਸੋਧਿਆ ਸੀ। ਅਸੀਂ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਦਰਸ਼ਨ ਕਰਕੇ ਆਏ ਹਾਂ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਪਹੁੰਚੇ ਸੀ। ਕਹਿੰਦੇ ਬਹਾਦਰ ਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ। ਮਨ ਦੇ ਵਿੱਚ ਇਹ ਗੱਲ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਵੱਲ ਨਾ ਤੋਰੇ ਮਹਾਰਾਜ, ਤੇ ਮੈਂ ਜਾ ਕੇ ਕਹਿ ਦਿਆਂਗਾ ਇੱਕ ਹੀਰਾ ਜਾ ਕੇ ਮਹਾਰਾਜ ਜੀ ਨੂੰ ਭੇਟ ਕੀਤਾ ਉਹਨੇ। ਜਦੋਂ ਹੀਰਾ ਜਾ ਕੇ ਭੇਟ ਕੀਤਾ, ਮਨ ਦੇ ਵਿੱਚ ਇਹ ਗੱਲ ਹੈ ਕਿ ਮੈਂ ਮਹਾਰਾਜ ਜੀ ਤੋਂ ਇਹ ਮੰਗ ਲਿਆਂਗਾ ਕਿ ਮਹਾਰਾਜ ਬੰਦਾ ਸਿੰਘ ਬਹਾਦਰ ਨੂੰ ਵਾਪਸ ਬੁਲਾ ਲਿਓ। ਇਹਦੇ ਮਨ ਦੇ ਵਿੱਚ ਇਹ ਆ, ਅਸੀਂ ਵੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ, ਬਥੇਰੀਆਂ ਅਸੀਂ ਭੇਟਾਵਾਂ ਮੰਗਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ। ਉਹਦੇ ਮਨ ਦੇ ਵਿੱਚ ਵੀ ਇਹੀ ਸੀ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਨੰਦੇੜ ਸਾਹਿਬ ਦੀ ਧਰਤੀ ਤੇ ਹੀਰਾ ਭੇਟ ਕੀਤਾ ਬਹਾਦਰ ਸ਼ਾਹ ਨੇ, ਮਹਾਰਾਜ ਜੀ ਨੇ ਇਹਦੇ ਮਨ ਦੀ ਗੱਲ ਜਾਣ ਲਈ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ। ਮਹਾਰਾਜ ਜੀ ਨੇ ਗੋਦਾਵਰੀ ਦੇ ਵਿੱਚ ਹੀਰਾ ਵਗਾ ਕੇ ਮਾਰਿਆ। ਕਹਿਣ ਲੱਗਿਆ, ਮਹਾਰਾਜ ਐਡਾ ਕੀਮਤੀ ਹੀਰਾ ਤੁਸੀਂ ਕਦਰ ਨਹੀਂ ਕੀਤੀ। ਮਹਾਰਾਜ ਕਹਿੰਦੇ ਤੂੰ ਭੇਟਾ ਦੇ ਦਿੱਤੀ ਹੈ ਨਾ ਗੁਰੂ ਘਰ ਨੂੰ, ਤੇਰੀ ਭੇਟਾ ਪ੍ਰਵਾਨ ਹੋ ਗਈ ਹੈ। ਕਹਿਣ ਲੱਗਿਆ ਮਹਾਰਾਜ ਨਹੀਂ। ਫਿਰ ਮਹਾਰਾਜ ਕਹਿੰਦੇ ਕੀ ਕਰਨਾ ਕਰੀਏ ਹੁਣ। ਕਹਿਣ ਲੱਗਿਆ ਮਹਾਰਾਜ ਤੁਸੀਂ ਕਦਰ ਨਹੀਂ ਕੀਤੀ ਹੀਰੇ ਦੀ। ਮਹਾਰਾਜ ਕਹਿੰਦੇ ਦੇਖ ਜਾ ਕੇ ਗੋਦਾਵਰੀ ਦੇ ਵਿੱਚ ਆਪਣਾ ਹੀਰਾ ਲੱਭ ਲੈ। ਜਦੋਂ ਜਾ ਕੇ ਵੇਖਿਆ ਨਾ ਹੀਰਿਆਂ ਦੀ ਭਰੀ ਹੋਈ ਗੋਦਾਵਰੀ ਚੱਲ ਰਹੀ ਹੈ, ਆ ਕੇ ਚਰਨਾਂ ਤੇ ਡਿੱਗਿਆ। ਉਹ ਗੱਲ ਹੀ ਭੁੱਲ ਗਿਆ ਕਿ ਬਾਬਾ ਬੰਦਾ ਸਿੰਘ ਨੂੰ ਬਹਾਦਰ ਨੂੰ ਵਾਪਸ ਬੁਲਾ ਲਿਓ। ਹੀਰੇ ਦੇ ਵਿੱਚ ਹੀ ਮਨ ਵੜ ਗਿਆ ਉਹਦਾ। ਸੋ ਕਹਿਣ ਤੋਂ ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਫਿਰ ਇਹਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਲਮਾਂ ਨੂੰ ਸੋਧਿਆ ਸੀ। ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਸਿੰਘਾਂ ਨੇ ਪ੍ਰਵੇਸ਼ ਕੀਤਾ। ਕਿਵੇਂ ਜਾ ਕਰਕੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਜਦੋਂ ਪ੍ਰਵੇਸ਼ ਕੀਤਾ, ਸਿੱਖਾਂ ਨੇ ਉਹਦੇ ਆਲੇ ਦੁਆਲੇ ਇੱਕ ਖਾਈ ਪੁੱਟ ਦਿੱਤੀ ਗਈ ਕਿ ਕੋਈ ਵੀ ਜ਼ਾਲਮ ਆ ਕੇ ਇਸ ਗੜੀ ਦੇ ਵਿੱਚ ਨਾ ਵੜ ਸਕੇ। ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਗੁਰੂ ਕੇ ਸਿੱਖ ਆਲੇ ਦੁਆਲੇ ਉਹਦੇ ਸਿਪਾਹੀ ਫੌਜ ਖੜੀ ਹੈ। ਕਿਵੇਂ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਆਦਿ ਸਿੱਖਾਂ ਨੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਡੇਰੇ ਲਾਉਣਾ ਕੀਤੇ। ਉਸ ਸਮੇਂ ਦਾ ਢਾਡੀ ਜੱਥਾ ਹੈ ਇਉਂ ਕਹਿ ਰਿਹਾ ਜੀ।
अंदर गड़ी दे आगे लाए सिंह अंदर गड़ी दे आगे लाए गुस्सा खा के दुश्मना चट के रे पाए गुस्सा खा के दुश्मना चट के रे पाए ओ गुस्सा खा के दुश्मना चट फेरे पाए गुस्सा खा के दुश्मना गुस्सा खा के दुश्मना चट फेर पाए गुस्सा खा के दुश्मना चट फेर पाए आखी बाट खिल बिच आखी बाट खिले बिच कलंगी तर जाए आखी बाट खिले बिच कलंगी तर जाए आखी बैठे किले बिच कलंगी तर जाए आखी बैठे किले बिच आखी बैठे किले बिच कलंगी तर जाए आखी बैठे किले बिच कलंगी तर जाए ओ गई महीना गुजर गए कई महीने गुजर गए वो दुख उठाए कई महीने गुजर गए बहुत दुख उठाए कई महीने गुजर गए बहुत दुख उठाए कई महीने गुजर गए गुरु दुख कई महीने गुजर गए गुरु दुख उठाए ओ तंग आगे पर अंत लो ओ तंग आगे पर अंत लो कोड़े चटकाए तंग आके तेरे अंत लो कोड़े चटकाए ओ कोड़े चटकाए कोड़े चटकाए
ਇਸੇ ਤਰ੍ਹਾਂ ਹੀ ਬਤੀਤ ਜਦੋਂ ਹੋਏ, ਸਰੀਰ ਦੀ ਜਿਹੜੀ ਪੈਦਾਇਸ਼ ਹੈ ਉਹ ਭੋਜਨ ਤੋਂ ਬਿਨਾਂ ਨਹੀਂ ਚੱਲਦੀ। ਕਬੀਰ ਸਾਹਿਬ ਵਰਗਿਆਂ ਨੂੰ ਵੀ ਕਹਿਣਾ ਪਿਆ, ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਕਬੀਰ ਸਾਹਿਬ ਨੇ ਕਹਿ ਦਿੱਤਾ, ਪ੍ਰਮਾਤਮਾ ਭੁੱਖੇ ਤੋਂ ਭਗਤੀ ਨਹੀਂ ਹੋ ਸਕਦੀ। ਜਦੋਂ ਭਾਈ ਮਰਦਾਨੇ ਨੂੰ ਕਈ ਵਾਰੀ ਭੁੱਖ ਲੱਗਣੀ ਤੇ ਉਹਨੇ ਕਹਿਣਾ, ਮਹਾਰਾਜ ਤੁਸੀਂ ਤਾਂ ਪ੍ਰਮਾਤਮਾ ਦੇ ਭਜਨ ਬੰਦਗੀ ਦੇ ਵਿੱਚ ਸਮਾਂ ਲੰਘਾਉਂਦੇ ਹੋ ਤੇ ਮਹਾਰਾਜ ਤੁਸੀਂ ਵੀ ਭੋਜਨ ਛਕਦੇ ਹੋ। ਗੁਰੂ ਨਾਨਕ ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆਂ ਅਸੀਂ ਵੀ ਭੋਜਨ ਛਕਦੇ ਹਾਂ। ਤੇ ਕਹਿਣ ਲੱਗੇ, ਮਹਾਰਾਜ ਕਿਹੜਾ ਭੋਜਨ ਤੁਸੀਂ ਛਕਦੇ ਹੋ? ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਿਆਂ ਜਦੋਂ ਕੋਈ ਸਿੱਖ ਸਾਨੂੰ ਯਾਦ ਕਰਦਾ ਨਾ ਪ੍ਰਸ਼ਾਦਾ ਛਕਣ ਲੱਗਿਆਂ, ਤੇ ਉਹ ਕਹਿੰਦਾ, ਮਹਾਰਾਜ ਅਨਕ ਪ੍ਰਕਾਰ ਭੋਜਨ ਵੀ ਬਹੁ ਕੀਏ, ਬਹੁ ਵਿੰਜਨ ਮਿਸ਼ਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ। ਮਹਾਰਾਜ ਕਹਿੰਦੇ ਜਦੋਂ ਸਾਨੂੰ ਕੋਈ ਸਿੱਖ ਯਾਦ ਕਰਦਾ ਅਸੀਂ ਉਹ ਸਿੱਖ ਦਾ ਲੰਗਰ ਛਕਦੇ ਆ ਮਰਦਾਨਿਆਂ। ਤੇ ਮਰਦਾਨੇ ਨੇ ਜਾ ਕੇ ਫਸ ਜਾਣਾ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਤਕ ਵਰਤਾਉਂਦੇ ਸੀ। ਮਰਦਾਨੇ ਨੂੰ ਭੁੱਖ ਲੱਗ ਜਾਣੀ, ਮਰਦਾਨੇ ਨੇ ਉੱਥੇ ਜਾ ਕੇ ਫਸ ਜਾਣਾ। ਕਈ ਕਹਿੰਦੇ ਆ ਜੀ ਮਰਦਾਨੇ ਨੂੰ ਭੁੱਖ ਬੜੀ ਲੱਗਦੀ ਸੀ, ਪਰ ਮਰਦਾਨੇ ਦੀ ਭੁੱਖ ਦੇ ਨਾਲ ਬੜਾ ਲੱਖਾਂ ਦਾ ਉਧਾਰ ਹੋਇਆ। ਐਨੇ ਦੁਨੀਆ ਦੇ ਵਿੱਚ ਤਾਰੇ ਨਹੀਂ ਅਸਮਾਨ ਦੇ ਵਿੱਚ ਜਿਨੇ ਗੁਰੂ ਨਾਨਕ ਮਹਾਰਾਜ ਜੀ ਨੇ ਤਾਰੇ। ਇੱਕ ਕਵੀ ਕਹਿੰਦਾ, ਉਹ ਕਹਿੰਦਾ ਕਿ ਜਿਹੜੇ ਗੁਰੂ ਨਾਨਕ ਮਹਾਰਾਜ ਜੀ ਨੇ, ਗੁਰੂ ਨਾਨਕ ਮਹਾਰਾਜ ਜੀ ਦਾ ਦਰਬਾਰ ਹੈ, ਬੁਰਿਆਂ ਨਾਲ ਕਰੇ ਬੁਰਿਆਈ, ਮਾਫ ਕਰਨ ਕਈ ਸਿਆਣੇ। ਬੁਰਿਆਂ ਨਾਲ ਬੜੀ ਬੁਰਿਆਈ ਕਰਦੇ ਨੇ ਲੋਕ, ਬੁਰਿਆਂ ਨੂੰ ਬੜੀਆਂ ਮਾਰਾਂ ਪੈਂਦੀਆਂ ਨੇ ਕਿ ਇਹਨਾਂ ਨੇ ਬੁਰਾ ਕੰਮ ਕੀਤਾ ਹੈ ਜੀ। ਮਾਫ ਕਰਨ ਕਈ ਸਿਆਣੇ, ਕਈ ਸਿਆਣੇ ਬੰਦੇ ਵਿੱਚੋਂ ਕਹਿ ਦਿੰਦੇ ਨੇ, ਕਹਿੰਦੇ ਛੱਡ ਦਿਓ ਉਹਨੂੰ, ਕੋਈ ਗੱਲ ਨਹੀਂ, ਅੱਗੇ ਨੂੰ ਗਲਤੀ ਨਹੀਂ ਕਰੇਗਾ। ਬੁਰਿਆਂ ਨਾਲ ਕਰੇ ਬੁਰਿਆਈ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਕਰੇ ਚੰਗਿਆਈ, ਗੁਰੂ ਨਾਨਕ ਹੀ ਜਾਣੇ। ਮਹਾਰਾਜ ਬੁਰਿਆਂ ਨਾਲ ਚੰਗਿਆਈ ਕਰਦੇ ਰਹੇ। ਬਾਬਰ ਨੇ ਕਿੰਨੀ ਦੂਰ ਤੋਂ ਆ ਕਰਕੇ ਕਿੰਨੇ ਲੋਕਾਂ ਨੂੰ ਮਾਰ ਦਿੱਤਾ। ਐਮਨਾਬਾਦ ਦੇ ਵਿੱਚ ਜਦੋਂ ਨੇ ਮੁਆਫੀ ਮੰਗੀ, 7 ਪਾਤਸ਼ਾਹੀਆਂ ਤੱਕ ਰਾਜ ਦੇ ਦਿੱਤਾ। 7 ਪਾਤਸ਼ਾਹੀਆਂ ਤੱਕ। ਜੇ ਕੋਈ ਹੋਰ ਹੁੰਦਾ ਕਿਹਨੇ ਰਾਜ ਦੇਣਾ ਸੀ ਕਿ ਤੂੰ ਤਾਂ ਕਾਤਲ ਬੰਦਾ ਹੈ। ਫਿਰ ਵੀ ਗੁਰੂ ਨਾਨਕ ਮਹਾਰਾਜ ਜੀ ਨੇ ਟੁੱਟ ਕੇ 7 ਪਾਤਸ਼ਾਹੀਆਂ ਤੱਕ ਰਾਜ ਦੇ ਦਿੱਤਾ। ਜੋ ਸਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਦ ਸੁਆਮੀ ਸੰਦਾ। ਜਿਹੜਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਜਾਂਦਾ ਨਾ, ਮਹਾਰਾਜ ਉਹਦੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ। ਜਿਵੇਂ ਡਾਕਟਰ ਨੂੰ ਸਭ ਕੁਝ ਦੱਸਿਆ ਜਾ ਸਕਦਾ ਵੀ ਮੈਨੂੰ ਕੀ ਬਿਮਾਰੀ ਹੈ, ਜਿਹੜਾ ਬੰਦਾ ਡਾਕਟਰ ਤੋਂ ਲੁਕੋ ਕੇ ਰੱਖੇ ਨਾ ਵੀ ਇਹ ਬਿਮਾਰੀ ਹੈ ਜੀ, ਮੈਨੂੰ ਨਾ ਦੱਸੇ ਉਹਨੂੰ, ਉਹਦੀ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ। ਜਿਹੜਾ ਕੋਈ ਵੀ ਬਿਮਾਰੀ, ਸਰੀਰਕ ਬਿਮਾਰੀ, ਆਤਮਿਕ ਬਿਮਾਰੀ ਹੈ, ਬੰਦੇ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਸੁੱਖ ਦੁੱਖ ਹੈ, ਕੁਝ ਵੀ ਹੈ, ਉਹ ਗੁਰੂ ਤੋਂ ਨਾ ਛਿਪਾਓ, ਗੁਰੂ ਅੱਗੇ ਦੱਸ ਦਿਓ, ਚਰਨਾਂ ਦੇ ਵਿੱਚ ਆ ਕੇ ਬੇਨਤੀ ਕਰ ਦਿਓ। ਸਤਿਗੁਰੂ ਜੀ ਸਭ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ। ਕਈ ਮਹੀਨੇ ਦਾ ਘੇਰਾ ਪਿਆ ਹੋਇਆ ਗੁਰੂ ਕੇ ਸਿੱਖਾਂ ਨੇ। ਜਿਹੜੇ ਜਾਨਵਰ ਸੀ ਉਹਨਾਂ ਦਾ ਵੀ ਮਾਸ ਖਾਧਾ, ਤੇ ਜਿਹੜੀਆਂ ਹੋਰ ਵੀ ਜੋ ਕੁਝ ਸੀ ਦਰਖਤਾਂ ਦੇ ਪੱਤੇ ਖਾਧੇ। ਬੜਾ ਸਮਾਂ ਲੰਘਾਇਆ ਉਹਨਾਂ ਨੇ, ਔਖਾ ਸਮਾਂ ਲੰਘਾਇਆ। ਫਰੀਦ ਸਾਹਿਬ ਜੀ ਨੇ ਵੀ ਲਿਖਿਆ, ਫਰੀਦਾ ਮੋਤੋ ਭੁੱਖ ਬੁਰੀ, ਰਾਤੀ ਸੁੱਤੇ ਖਾਏ ਕੇ ਦਿਨੇ ਫੇਰ ਖੜੀ। ਕਹਿੰਦੇ ਰਾਤ ਨੂੰ ਅਸੀਂ ਪ੍ਰਸ਼ਾਦਾ ਛਕ ਕੇ ਸੌਂਦੇ ਹਾਂ, ਸਵੇਰੇ ਆ ਕੇ ਫੇਰ ਭੁੱਖ ਖੜ ਜਾਂਦੀ ਹੈ। ਤੇ ਭੁੱਖ ਨੇ ਵੱਡਿਆਂ ਵੱਡਿਆਂ ਦੇ ਚੀਕਾਂ ਕਢਾ ਦਿੰਦੀ ਹੈ ਭੁੱਖ। ਤੇ ਉਸ ਸਮੇਂ ਗੁਰੂ ਕੇ ਸਿੱਖ ਗੁਰੂ ਦੀ ਰਹਿਤ ਮਰਿਆਦਾ ਦੇ ਵਿੱਚ ਉਸ ਗੜੀ ਦੇ ਵਿੱਚ ਕਈ ਮਹੀਨੇ ਦੇ ਘੇਰੇ ਦੇ ਵਿੱਚ ਰਹੇ। ਆਖਰਕਾਰ ਉਹਨਾਂ ਨੇ ਆ ਕੇ ਕਹਿ ਦਿੱਤਾ, ਤੁਸੀਂ ਇਹ ਗੜੀ ਨੂੰ ਖਾਲੀ ਕਰ ਦਿਓ, ਨਹੀਂ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਗੁਰੂ ਕੇ ਸਿੱਖਾਂ ਨੇ ਇਸ ਗੜੀ ਨੂੰ ਖਾਲੀ ਕੀਤਾ। ਜਦੋਂ ਬਾਹਰ ਆਉਣ ਲੱਗੇ, ਜਿਸ ਤਰ੍ਹਾਂ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਮਹਾਰਾਜ ਬਾਹਰ ਆਏ ਸੀ, ਕਸਮਾਂ ਭੁਲਾ ਕੇ
ਉਹਨਾਂ ਜ਼ਾਲਮਾਂ ਨੇ ਹਮਲਾ ਕਰ ਦਿੱਤਾ ਸੀ ਗੁਰੂ ਕੇ ਸਿੱਖਾਂ ਦੇ ਉੱਪਰ। ਐਸੇ ਤਰ੍ਹਾਂ ਹੀ ਉਹਨਾਂ ਨੇ ਗਿਰਫਤਾਰ ਕਰ ਲਿਆ, ਬਾਬਾ ਬੰਦਾ ਸਿੰਘ ਬਹਾਦਰ ਨੂੰ ਗਿਰਫਤਾਰ ਕਰ ਲਿਆ। ਹੋਰ ਸਿੱਖਾਂ ਨੂੰ, ਕਈ ਸਿੱਖ 100 ਦੇ ਕਰੀਬ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਕੀ ਦੇ ਸਿੱਖਾਂ ਨੂੰ ਗਿਰਫਤਾਰ ਕਰ ਲਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਦੇ ਵਿੱਚ ਕੈਦ ਕਰਕੇ ਹਾਥੀ ਦੇ ਉੱਪਰ ਬਿਠਾਇਆ ਗਿਆ। ਉਹ ਪਿੰਜਰਾ ਸੀ, ਹਾਥੀ ਦੇ ਉੱਪਰ ਰੱਖਿਆ ਗਿਆ। ਆਲੇ ਦੁਆਲੇ 4-5 ਸਿਪਾਹੀ ਬਰਛੀਆਂ ਵਾਲੇ ਵੀ, ਇਹ ਕਰਾਮਾਤੀ ਹੈ ਜੀ, ਕਿਤੇ ਦੌੜ ਨਾ ਜਾਵੇ, ਕਿਤੇ ਪਿੰਜਰੇ ਦੇ ਵਿੱਚੋਂ ਅਲੋਪ ਨਾ ਹੋ ਜਾਵੇ। ਕਹਿੰਦੇ ਜਦੋਂ ਲਿਜਾ ਰਹੇ ਨੇ, ਹੁਕਮ ਹੋਇਆ ਜਿੰਨੇ ਵੀ ਪਿੰਡ ਨੇ, ਜਿਹੜੇ ਵੀ ਪਿੰਡਾਂ ਦੇ ਵਿੱਚ ਗੁਰਸਿੱਖ ਨੇ, ਉਹਨਾਂ ਨੂੰ ਸਾਰਿਆਂ ਨੂੰ ਕੈਦ ਕਰ ਲਿਓ। ਕਾਫੀ ਸਿੰਘਾਂ ਨੂੰ ਪਿੰਡਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ, ਜਿੱਥੋਂ ਕਾਫਲਾ ਲੰਘਦਾ ਰਿਹਾ, ਉਹਨਾਂ ਨੂੰ ਕੈਦ ਕਰ ਲਿਆ ਗਿਆ। ਜਦੋਂ ਕੈਦ ਕਰ ਲਿਆ ਗਿਆ, ਬੜੀ ਗਿਣਤੀ ਵੱਧ ਗਈ ਸਿੰਘਾਂ ਦੀ। ਦਿੱਲੀ ਵੱਲ ਲਿਜਾ ਰਹੇ ਨੇ, ਕਈਆਂ ਨੇ ਉਹਨਾਂ ਸਿੰਘਾਂ ਦੇ ਰੋੜੇ ਮਾਰਨੇ ਸ਼ੁਰੂ ਕੀਤੇ ਰਸਤੇ ਦੇ ਵਿੱਚ, ਪਰ ਸਿੰਘਾਂ ਨੇ ਪਰਵਾਹ ਨਹੀਂ ਕੀਤੀ। ਦਿੱਲੀ ਲਿਜਾਇਆ ਗਿਆ। ਦਿੱਲੀ ਲਿਜਾ ਕਰਕੇ ਫਰਖਸ਼ੀਰ ਖਾਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਗਿਆ ਕਿ ਜਿਨ੍ਹਾਂ ਦੇ ਉੱਪਰ ਤੈਨੂੰ ਬੜਾ ਗਰਵ ਸੀ, ਉਹ ਤੇਰੇ ਜੰਗੀ ਯੋਧੇ ਕਿੱਥੇ ਨੇ? ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਜਾ ਰਿਹਾ ਹੈ ਕਿ ਕਿੱਥੇ ਨੇ ਉਹ ਤੇਰੇ ਜੰਗੀ ਯੋਧੇ ਜਿਨ੍ਹਾਂ ਦੇ ਨਾਲ ਤੂੰ ਕਹਿੰਦਾ ਸੀ ਮੇਰੀ ਬੜੀ ਤਕੜੀ ਫੌਜ ਹੈ? ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਉਸ ਸਮੇਂ ਦਾ ਟਾੜੀਤਾ ਹੈ, ਕਿਉਂ ਕਹਿ ਰਿਹਾ ਜੀ? तेरे सूर में जो दे जंगी ओ किथे तेरे सूर में ओ जो दे जंगी ओ लड़द मल कल मौत नाल कर छाती नंगी तो मौत नाल कर छाती नंगी ओ बेटा हो गए तेग दी ओ पीर पचंगी बेटा हो गए तेग दी सब पीर पचंगी तू ध्यान गिरा खुलिया
दौलत मुँह मंगी खुलिया खुलिया दौलत मुँह मंगी कोठ आन के कोई संगी कौन छाऊ आन के न संगी मोजला मर पौंदिया कोई सहे न तंगी सहे न तंगी कोई सहे न तंगी गिरे ये आसमां नीचे जमी उल्टी पलट जाए कमर अपनी जगह छोड़ ऊं या खुर्शीद हट जाए समुंदर अपनी हस्ती लेकर कुजा में सिमट जाए फलक पे फौज अंजम आपस में कट जाए मुल्क बदले मल्क बदले जमी और आसमां बदले मगर मुमकिन नहीं है कि गुरसिख की जवा बदले कहन लगे किथे ने तेरे जंगी जोधे जिन्हां दे उपर तैनूं गर्व सी आ देखो कैद दे विच ने सारे उस समय 100 सिखां नूं हर रोज कतलगाह दे विच लिजाया गया 100 ਸਿੰਘਾਂ नूं हर रोज बाबा बंदा सिंह बहादुर दे सामने शहीद किया जाता है बोले कि ऐस दा मन डोल जावे ये सिक्खी छड़ दवे ऐसे तरह ही गुरु तेग बहादुर साहब जी दे सामने किया गया सी एक ने लिखिया है वो ना तू तिन्ना दे विचों है ना तू 13 दे विचों है 13 कौन सी आ साडे लागे चंडीगढ़ सैक्टर है 13 सैक्टर नहीं 13 सैक्टर ही नहीं जदों ईसा जी तो पहला 13 बंदे नाल गए सी ਉਹ ਕਹਿੰਦੇ ਈਸਾ ਜੀ ਤੋਂ ਪਹਿਲਾਂ ਤੁਹਾਨੂੰ ਸੂਲੀ ਚਾੜਿਆ ਜਾਵੇਗਾ ਤੁਹਾਨੂੰ ਕਤਲ ਕੀਤਾ ਜਾਵੇਗਾ ਤੁਸੀਂ ਤਿਆਰ ਹੋ ਉਹ 13 ਦੇ 13 ਭੱਜ ਗਏ ਈਸਾਈਆਂ ਦੇ ਵਿੱਚੋਂ 13 ਨਾਮ ਦੀ ਕੋਈ ਚੀਜ਼ ਹੀ ਨਹੀਂ ਉਹ ਕਹਿੰਦੇ 13 ਮਨੂਸ ਹੈ ਕੋਈ ਉਹਨਾਂ ਨੇ 13 ਨਾਮ ਦਾ ਕੋਈ ਸੈਕਟਰ ਨਹੀਂ ਬਣਾਇਆ ਕੋਈ ਚੀਜ਼ ਨੂੰ 13 ਨਾਮ ਦੀ ਚੰਗੀ ਨਹੀਂ ਸਮਝਦੇ ਪਰ ਗੁਰੂ ਕੇ ਸਿੱਖੋ ਤੁਸੀਂ ਤਾਂ ਭਾਗਾਂ ਵਾਲੇ ਹੋ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਦੇ ਅੱਖਾਂ ਦੇ ਸਾਹਮਣੇ ਜਦੋਂ ਭਾਈ ਮਤੀ ਦਾਸ ਨੂੰ ਕਿਹਾ ਗਿਆ ਸੀ ਮਤੀ ਦਾਸ ਤੂੰ ਆਪਣੀ ਆਖਰੀ ਖੁਆਇਸ਼ ਦੱਸ ਤੈਨੂੰ ਆਰੇ ਦੇ ਨਾਲ ਚੀਰਿਆ ਜਾਵੇਗਾ ਕਹਿਣ ਲੱਗਿਆ ਮੇਰੀ ਕੀ ਹੈ ਆਖਰੀ ਖੁਆਇਸ਼ ਮੇਰੀ ਆਖਰੀ ਖੁਆਇਸ਼ ਇਹ ਹੈ ਜਦੋਂ ਤੁਸੀਂ ਮੇਰੇ ਸਿਰ ਦੇ ਉੱਪਰ ਆਰਾ ਰੱਖੋਗੇ ਨਾ मेरा जिहड़ा सिर है गुरु तेग बहादुर साहब वाले पासे कर दिओ आखो सतनाम कोई मंग मंगी भाई मती दास ने वो कहता गुरु वाल मेरा मुख होवे दर्शन देख जीवा तेरा पूर्ण कर्म होए प्रभु मेरा वो तो जिथे मेरा गुरु होवे मेरा गुरु वाल मेरा मुखड़ा होवे भाई मती दास नूं आरे दे नाल चीर दिता गया
ਭਾਈ ਸਤੀਦਾਸ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਦਿਆਲੇ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ। ਤਿੰਨੋਂ ਦੀ ਇੱਕੋ ਮੰਗ ਸੀ, ਸਾਡਾ ਮੁਖੜਾ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਪਾਸੇ ਕਰ ਦਿਓ। 3 ਪ੍ਰਵਾਨ ਹੋਏ, 13 ਪ੍ਰਵਾਨ ਨਾ ਹੋਏ। 3 ਗੁਰੂ ਮਹਾਰਾਜ ਜੀ ਦੇ ਨਾਲ ਜਿਹੜੇ ਗਏ ਸੀ ਉਹ ਪ੍ਰਵਾਨ ਹੋ ਗਏ। ਸੋ ਕਹਿਣ ਤੋਂ ਭਾਵ ਸੋ ਸਿੰਘਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਰੋਜ਼ ਸ਼ਹੀਦ ਕੀਤਾ ਜਾਂਦਾ ਹੈ, ਹਰ ਰੋਜ਼। ਉਸ ਤੋਂ ਬਾਅਦ ਇੱਕ ਮਾਂ ਅਤੇ ਉਹਦੀ ਨੂੰਹ, ਜਿਸ ਨੌਜਵਾਨ ਦੀ 17-18 ਸਾਲ ਦੀ ਉਮਰ ਹੈ, ਹਜੇ ਥੋੜਾ ਹੀ ਸਮਾਂ ਹੋਇਆ ਸੀ ਵਿਆਹ ਹੋਏ ਨੂੰ, ਸਾਧ ਸੰਗਤ ਜੀ, ਉਹ ਜ਼ਾਲਮ ਉਹਨੂੰ ਵੀ ਨਾਲ ਲੈ ਕੇ ਆਏ, ਦਿੱਲੀ ਲੈ ਕੇ ਆਏ। ਉਹ ਦੋਵੇਂ ਜਣੀਆਂ ਦਿੱਲੀ ਪਹੁੰਚੀਆਂ ਨੇ। ਇੱਕ ਸੈਯਦ ਸੀ, ਉਹਨਾਂ ਦੇ ਕੋਲ ਪਹੁੰਚੀਆਂ। ਉਹਨਾਂ ਨੂੰ ਜਾ ਕੇ ਕਿਹਾ, ਸਾਡੀ ਬਾਦਸ਼ਾਹ ਨਾਲ ਮੁਲਾਕਾਤ ਕਰਾਓ। ਜਦੋਂ ਮੁਲਾਕਾਤ ਕਰਾਈ, ਕੋਤਵਾਲੀ ਦੇ ਵਿੱਚ ਕਤਲਗਾਹ ਦੇ ਵਿੱਚ ਲਿਜਾਇਆ ਗਿਆ। ਉਹਨਾਂ ਨੇ ਆਖ ਦਿੱਤਾ, ਮਾਂ ਕਹਿੰਦੀ ਹੈ ਮੇਰਾ ਪੁੱਤਰ ਸਿੱਖ ਨਹੀਂ ਹੈ, ਘਰ ਵਾਲੀ ਵੀ ਕਹਿੰਦੀ ਹੈ ਮੇਰਾ ਪਤੀ ਸਿੱਖ ਨਹੀਂ ਹੈ। ਉਹਨੂੰ ਕਹਿ ਦਿੱਤਾ ਗਿਆ ਕਿ ਤੈਨੂੰ ਸ਼ਹੀਦ ਨਹੀਂ ਕੀਤਾ ਜਾਣਾ। ਉਹਨੇ ਗੁਰੂ ਕੇ ਸਿੱਖ ਨੇ ਕਿਹਾ ਮੈਨੂੰ ਸ਼ਹੀਦ ਕਿਉਂ ਨਹੀਂ ਕੀਤਾ ਜਾਣਾ? ਕਹਿਣ ਲੱਗੇ ਤੈਨੂੰ ਤਾਂ ਕਰਕੇ ਸ਼ਹੀਦ ਨਹੀਂ ਕੀਤਾ ਜਾ ਰਿਹਾ, ਤੇਰੀ ਘਰ ਵਾਲੀ ਵੱਲੋਂ ਅਤੇ ਤੇਰੀ ਮਾਂ ਵੱਲੋਂ ਕਹਿ ਦਿੱਤਾ ਗਿਆ ਵੀ ਤੂੰ ਸਿੱਖ ਨਹੀਂ। ਕਹਿੰਦੇ ਜਦੋਂ ਉਹਨੂੰ ਪਤਾ ਲੱਗਿਆ, ਸਾਹਮਣੇ ਲਿਆਂਦਾ ਗਿਆ। ਉਹ ਗੁਰੂ ਕਾ ਸਿੰਘ ਕਹਿਣ ਲੱਗਿਆ, ਤੁਸੀਂ ਕਹਿੰਦੇ ਹੋ ਮੈਂ ਗੁਰੂ ਕਾ ਸਿੱਖ ਨਹੀਂ, ਮੈਂ ਗੁਰੂ ਦਾ ਸਿੰਘ ਹਾਂ। ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਕਾ ਸਿੱਖ ਹਾਂ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹਾਂ, ਮੈਂ ਅੰਮ੍ਰਿਤ ਛਕਿਆ। ਤੇ ਉਹਨੇ ਜਵਾਬ ਦੇ ਦਿੱਤਾ। ਉਸ ਨੂੰ ਗੁਰੂ ਕੇ ਸਿੱਖ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਜਦੋਂ ਸ਼ਹੀਦ ਕਰ ਦਿੱਤਾ ਗਿਆ, ਸਾਧ ਸੰਗਤ ਜੀ, ਬੰਦਾ ਸਿੰਘ ਬਹਾਦਰ ਦੀ ਵਾਰੀ ਆਈ ਹੈ। ਬੰਦਾ ਸਿੰਘ ਬਹਾਦਰ ਕਹਿੰਦੇ ਉਹਦੇ ਸਾਹਮਣੇ ਜਵਾਬ ਸਵਾਲ ਕੀ ਹੋ ਰਹੇ ਨੇ ਕਿ ਤੈਨੂੰ ਵੀ ਸ਼ਹੀਦ ਕਰ ਦਿੱਤਾ ਜਾਣਾ ਹੈ। ਕੀ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਕੀ ਜਵਾਬ ਸਵਾਲ ਹੋ ਰਹੇ ਨੇ? ਉਸ ਸਮੇਂ ਦਾ ਟੜੀਤਾ ਹੈ, ਕਿਉਂ ਕਹਿ ਰਿਹਾ ਬੰਦਾ ਸਿੰਘ ਨੇ ਗੱਜ ਕੇ ਕਿਹਾ, ਗੱਲ ਸੁਣੀ ਮੇਰੀ ਧਿਆਨ ਲਾਠਾ। ਬੰਦਾ ਸਿੰਘ ਨੇ ਗੱਜ ਕੇ ਕਿਹਾ, ਗੱਲ ਸੁਣੀ ਮੇਰੀ ਧਿਆਨ ਲਾਠਾ। ਸਭ ਦਿਨ ਪਿਆਰ ਮਾਲ ਤੇ ਕੀਮਤੀ ਹੁੰਦਾ ਹੋ ਰਹੀ, ਹੁੰਦਾ ਹੋ ਰਹੀ, ਹੁੰਦਾ ਹੋ ਰਹੀ ਉਹ ਇਰਸ਼ਾਦ ਸ਼ਾਹ।
ਪੀਰਾਂ ਦੀ ਮੰਗਦੇ ਨੇ ਜਿਹੜੇ ਦੋਸ਼ ਦੇ ਆਪ ਸੁਲਤਾਨ ਸ਼ਾਹ ਸਾਡਾ ਦੇਸ਼ ਦਾ ਬਾਦਸ਼ਾਹ ਅਜੀ ਇਹਦੇ ਤੇਰਾ ਕੀ ਜੋ ਤੇਰਾ ਕੀ ਜੋ ਤੇਰਾ ਕੀ ਜੋ ਦੇਵੇਗਾ ਦਾਨ ਸ਼ਾਹ ਫੜਿਆ ਤੇਰੇ ਜਰਨੈਲਾਂ ਨੇ ਨਾਲ ਧੋਖੇ ਉੱਚੀ ਕਸਮ ਕੁਰਾਨ ਦੀ ਖਾਸ਼ਾ ਫੜਿਆ ਤੇਰੇ ਜਰਨੈਲਾਂ ਨੇ ਨਾਲ ਧੋਖੇ ਝੂਠੀ ਕਸਮ ਕੁਰਾਨ ਦੀ ਖਾਸ਼ਾ ਦਾਗ ਲਹੂ ਦਾ ਨਾਰ ਧੋ ਦਿਆਂਗਾ ਮਿਟਣ ਲੱਗੇਗਾ ਮਿਟਣ ਲੱਗੇਗਾ ਮਿਟਣ ਲੱਗੇਗਾ ਕਦੇ ਨਿਸ਼ਾਨ ਸ਼ਾਹ ਮਿਟਣ ਲੱਗੇਗਾ ਕਦੇ ਨਿਸ਼ਾਨ ਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ 700 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕੋ ਇੱਕ ਪੁੱਤਰ ਸੀ ਅਜੈ ਸਿੰਘ। ਉਹਨਾਂ ਜ਼ਾਲਮਾਂ ਨੂੰ ਪਤਾ ਸੀ ਕਿ ਇਹਨੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਡੋਲ ਜਾਣਾ ਹੈ, ਪਰ ਉਹ ਸਾਡਾ ਇਤਿਹਾਸ ਜਾਣਦੇ ਨਹੀਂ। ਮਾਤਾਵਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਦੇ ਵਿੱਚ ਹਾਰ ਪਵਾ ਲਏ। ਭਾਈ ਤਾਰੂ ਸਿੰਘ ਨੇ ਕਿੰਨਾ ਪ੍ਰੇਮ ਕੀਤਾ ਸਿੱਖੀ ਨਾਲ ਸਾਧ ਸੰਗਤ ਜੀ, ਆਪਣੀ ਖੋਪਰੀ ਤਾਂ ਲਵਾ ਲਈ ਪਰ ਕੇਸ ਕਤਲ ਨਹੀਂ ਹੋਣ ਦਿੱਤੇ। ਸਿੱਖੀ ਨੂੰ ਇੰਨਾ ਪ੍ਰੇਮ ਕਰੋ ਜਿੰਨਾ ਭਾਈ ਤਾਰੂ ਸਿੰਘ ਨੇ ਕੀਤਾ। ਭਾਈ ਮਤੀ ਦਾਸ ਦੇ ਸਾਹਮਣੇ ਇਹੋ ਗੱਲ ਕਹੀ ਗਈ ਸੀ ਵੀ ਤੁਸੀਂ ਵੀ ਮੁਸਲਮਾਨ ਬਣ ਜਾਓ। ਸਾਹਿਬਜ਼ਾਦਿਆਂ ਨੂੰ ਕਿੰਨੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸੀ, ਤੁਹਾਨੂੰ ਰਾਜੇ ਮਹਾਰਾਜੇ ਬਣਾ ਦੇਾਂਗੇ, ਲੜਕੀਆਂ ਦੇ ਤੁਹਾਨੂੰ ਡੋਲੇ ਦੇ ਦੇਾਂਗੇ। ਪਰ 7 ਸਾਲ ਦੇ 9 ਸਾਲ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਕਿਹਾ ਸੀ ਸਾਨੂੰ ਆਪਣੇ ਗੁਰੂ ਦੀ ਸਿੱਖੀ ਪਿਆਰੀ ਹੈ। ਸਾਡੇ ਗੁਰੂ ਕੋਲ ਕਿਹੜਾ, ਸਾਡੇ ਪਿਤਾ ਕੋਲ ਖਜ਼ਾਨਿਆਂ ਦੀ ਘਾਟ ਨਹੀਂ ਕੋਈ, ਤੁਸੀਂ ਸਾਨੂੰ ਖਜ਼ਾਨੇ ਜ਼ਿਆਦਾ ਨਹੀਂ ਦੇ ਦਿਓਗੇ। ਸਾਨੂੰ ਤੁਹਾਡੇ ਖਜ਼ਾਨਿਆਂ ਦੀ ਲੋੜ ਨਹੀਂ, ਸਾਨੂੰ ਸਿੱਖੀ ਦੀ ਲੋੜ ਹੈ। ਸਾਡੇ ਦਾਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਵਜ਼ੀਰ ਖਾਨ ਨੂੰ ਕਿਹਾ ਸੀ ਕਿ ਸਾਡੇ ਦਾਦੇ ਗੁਰੂ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਪਿੱਛੇ ਆਪਣਾ ਸੀਸ ਦੇ ਦਿੱਤਾ। ਤੁਸੀਂ ਉਹਦੇ ਪੋਤਿਆਂ ਨੂੰ ਤੁਸੀਂ ਇਹ ਕਹਿ ਰਹੇ ਹੋ ਵੀ ਤੁਸੀਂ ਧਰਮ ਵਾਸਤੇ ਡੋਲ ਜਾਓ, ਜਿਸ ਗੁਰੂ ਨੇ ਦੂਸਰੇ ਧਰਮ ਵਾਸਤੇ ਆਪਣਾ ਸੀਸ ਦੇ ਦਿੱਤਾ ਉਹਦੇ ਪੋਤਰੇ ਡੋਲਣਗੇ ਨਹੀਂ, ਕਿਉਂਕਿ ਮਾਂ ਦੀ ਸਿੱਖਿਆ ਨਾਲ ਸੀ। ਸਾਧ ਸੰਗਤ ਜੀ, ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਇਆ ਕਰੋ, ਅੰਮ੍ਰਿਤ ਵੇਲੇ ਸਿੱਖ ਬਣਾਓ, ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਨ ਸਿਖਾਓ। ਸਤਿ ਸ੍ਰੀ ਅਕਾਲ। ਸਾਧ ਸੰਗਤ ਜੀ, ਜਿਹੜੇ ਛੋਟੇ ਦਰਖਤ ਹੁੰਦੇ ਨੇ ਨਾ, ਜਦੋਂ ਅਸੀਂ ਦਰਖਤਾਂ ਨੂੰ ਛੋਟਿਆਂ ਨੂੰ ਪਿਉਂਦ ਕਰ ਦਈਏ ਤੇ ਵੱਡੇ ਹੋ ਕੇ ਉਹਨਾਂ ਨੂੰ ਫਲ ਲੱਗਦੇ ਨੇ। ਛੋਟੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਓ, ਗੁਰਬਾਣੀ ਸਿਖਾਓ, ਗੁਰੂ ਵਾਲੇ ਪਾਸੇ ਲਾਓ। ਸਾਹਿਬਜ਼ਾਦਿਆਂ ਨੂੰ ਕਿੰਨੇ ਲਾਲਚ ਦਿੱਤੇ ਗਏ, ਇਹਨਾਂ ਨੂੰ ਤਾਂ ਲਾਲਚ ਵੀ ਨਹੀਂ ਦਿੱਤਾ ਜਾ ਰਿਹਾ, ਜਿਹੜੇ ਅੱਜ ਨੌਜਵਾਨ ਆਪਣੀ ਸਿੱਖੀ ਤੋਂ ਦੂਰ ਹੋ ਰਹੇ ਨੇ। ਸਾਧ ਸੰਗਤ ਜੀ, ਗੁਰੂ ਦੀ ਸਿੱਖੀ ਹੈ ਜਿਹੜੀ, ਇਹ ਸਭ ਤੋਂ ਉੱਪਰ ਹੈ। ਮੈਂ ਦੁਨੀਆ ਦੇ ਵਿੱਚ ਸਭ ਤੋਂ ਉੱਪਰ ਗੁਰੂ ਮਹਾਰਾਜ ਜੀ ਦੀ ਸਿੱਖੀ ਨੂੰ ਸਮਝਦਾ। ਇਹਦੇ ਸਾਹਮਣੇ ਪੂਰੀ ਦੁਨੀਆ ਦੀ ਭਾਵੇਂ ਦੌਲਤ ਮੈਨੂੰ ਦੇ ਦਿਓ, ਮੈਨੂੰ ਲੋੜ ਨਹੀਂ ਕਿਸੇ ਚੀਜ਼ ਦੀ ਵੀ। ਮੇਰੇ ਨਾਲ ਦੇ ਭਾਵੇਂ ਬਾਹਰ ਚਲੇ ਗਏ,
ਮੇਰੇ ਨਾਲ ਦੇ ਭਾਵੇਂ ਸਿੱਖੀ ਤੋਂ ਪਤਿਤ ਹੋ ਗਏ, ਉਹਨਾਂ ਕੋਲ ਮਾਇਆ ਮੇਰੇ ਨਾਲੋਂ ਵਾਧੂ ਹੈ, ਪਰ ਮੈਨੂੰ ਸਿੱਖੀ ਦੀ ਲੋੜ ਹੈ, ਮੈਨੂੰ ਮਾਇਆ ਦੀ ਵੀ ਲੋੜ ਨਹੀਂ। ਜੋ ਗੁਰੂ ਮਹਾਰਾਜ ਜੀ ਨੇ ਮੈਨੂੰ ਦਿੱਤਾ ਹੈ, ਸਾਧ ਸੰਗਤ ਜੀ, ਗੁਰੂ ਦੀ ਕਿਰਪਾ ਹੈ, ਬਖਸ਼ਿਸ਼ ਹੈ। ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉਸੇ ਕਿਰਪਾ ਦੇ ਅਨੁਸਾਰ ਅਸੀਂ ਚੱਲਣਾ ਕਰੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਸਾਡੇ ਸਿੰਘ ਨੇ ਗੁਰੂ ਕੀ ਲਾਡਲੀ ਫੌਜ ਬੈਠੀ ਹੈ। ਅੱਜ ਕਿੰਨੇ ਕਤਲ ਹੋ ਰਹੇ ਨੇ ਦੇਖੋ ਤੁਸੀਂ। ਆ ਚੰਡੀਗੜ੍ਹ ਨਾਲ 500 ਰੁਪਏ ਪਿੱਛੇ 16 ਸਾਲ ਦਾ ਨੌਜਵਾਨ ਨੂੰ ਵੜ ਦਿੱਤਾ ਗਿਆ, ਉਸ ਨਾਲ ਚਾਕੂਆਂ ਨਾਲ ਮਾਰ ਦਿੱਤਾ ਗਿਆ। ਜੇ ਸਾਡੇ ਵੱਲੋਂ ਸਾਡੇ ਕੋਲ ਗੁਰੂ ਦਾ ਦਿੱਤਾ ਹੋਇਆ ਸ਼ਸਤਰ ਹੋਵੇ ਨਾ, ਸਾਡੇ ਕੋਲ ਛੇਤੀ ਨੇੜੇ ਵੀ ਨਹੀਂ ਲੱਗ ਸਕਦਾ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ। ਤੇ ਮਹਾਰਾਜ ਜੀ ਨੇ ਕਿਹਾ ਹੈ ਕਿ ਧਰੇ ਕੇਸ ਪਾਹੁਲ ਬਿਨਾ ਭੇਖੀ ਮੂੜਾ ਸਿੱਖ। ਕੇਸਾਂ ਤੋਂ ਬਿਨਾ ਇਹ ਸਿੱਖ ਜਿਹੜਾ ਹੈ ਨਾ ਭੇਖੀ ਹੈ। ਭੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਕੀਨ, ਅੰਤ ਕਾਲ ਕਾਤੀ ਕਟਿਓ ਨਰਕ ਵਾਸ ਮੈਂ ਲੀਨ। ਤੇ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਉਹ ਜਿਹੜੇ ਭੇਖ ਦਿਖਾਉਂਦੇ ਨੇ, ਭੇਖ ਦਿਖਾਉਣ ਦੀ ਲੋੜ ਨਹੀਂ। ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੋ ਸਾਧ ਸੰਗਤ ਜੀ। ਗੁਰੂ ਮਹਾਰਾਜ ਸਾਡੇ ਉੱਪਰ ਕਿਰਪਾ ਕਰਨ। ਸਤਿਗੁਰ ਸ੍ਰੀ ਅਕਾਲ। ਹੁਣ ਉਹਨਾਂ ਜ਼ਾਲਮਾਂ ਨੇ ਸੋਚਿਆ ਕਿ ਹੁਣ ਇਸ ਨੂੰ ਅਸੀਂ ਕਿਸੇ ਤਰ੍ਹਾਂ ਡੁਲਾ ਨਹੀਂ ਸਕਦੇ, ਇੱਕੋ ਇੱਕ ਤਰੀਕਾ ਇਹਦੇ ਪੁੱਤਰ ਨੂੰ ਲਿਆਂਦਾ ਜਾਵੇ। ਅਜੇ ਸਿੰਘ ਨੂੰ 4 ਸਾਲ ਦੀ ਉਮਰ ਹੈ, ਲਿਆਂਦਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ, ਕਿਹਾ ਗਿਆ ਤੇ ਹੁਣ ਤੂੰ ਸਿੱਖੀ ਤਿਆਗਣ ਨੂੰ ਤਿਆਰ ਹੋ ਜਾ। ਬਾਬਾ ਬੰਦਾ ਸਿੰਘ ਬਹਾਦਰ ਦੀ ਅੱਖਾਂ ਦੇ ਸਾਹਮਣੇ ਜ਼ਾਲਮਾਂ ਨੇ ਖੰਜਰ ਦੇ ਨਾਲ ਉਹਦਾ ਸੀ ਜਿਹੜਾ ਕਲੇਜਾ ਬਾਹਰ ਕੱਢਿਆ, ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਦਿੱਤਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ, ਬਖਸ਼ਿਸ਼ ਹੋਈ। ਬਾਬਾ ਬੰਦਾ ਸਿੰਘ ਬਹਾਦਰ ਫੇਰ ਵੀ ਨਹੀਂ ਡੋਲੇ। ਜੋ ਇਸ ਸਮੇਂ ਦਾ ਸਾਕਾ ਹੈ ਮੇਰੇ ਨਾਲ ਦੇ ਸਾਥੀਆਂ ਤੋਂ ਹੈ, ਇਉਂ ਸੁਣੋ ਜੀ। ਚਾਲਦੀ ਬਚਨ ਸੱਚ ਕਰਾਇਆ ਉਹ ਲਾਲ ਪਿਤਾ ਦੀ ਗੋਦੀ ਅੰਦਰ ਲਾਲ ਪਿਤਾ ਦੀ ਗੋਦੀ ਅੰਦਰ ਭਈਆ ਨੇ ਕਿਦਲਾਇਆ 4 ਸਾਲ ਦੀ ਉਮਰ ਅਜਾ ਸਿੰਘ
ਹੱਥ ਕਸਾਈਆਂ ਆਇਆ 4 ਸਾਲ ਦੀ ਉਮਰ ਨੇ ਹੱਥ ਕਸਾਈਆਂ ਆਇਆ ਚੁਰੀਆਂ ਦੇ ਨਾਲ ਛਾਤੀ ਭਰੀ ਉਹ ਚੁਰੀਆਂ ਨਾਲ ਛਾਤੀ ਭਰੀ ਕਰਦੀ ਜ਼ਬਾਨ ਟਕਾਇਆ 4 ਸਾਲ ਦੀ ਉਮਰ ਅਜੈ ਸਿੰਘ ਹੱਥ ਕਸਾਈਆਂ ਆਇਆ ਉਹ 4 ਸਾਲ ਦੀ ਉਮਰ ਨੂੰ ਹੱਥ ਕਸਾਈਆਂ ਆਇਆ ਉਹ ਬੋਟੀ ਬੋਟੀ ਹਾਰ ਬਰੋਗੇ ਬੋਟੀ ਬੋਟੀ ਹਾਰ ਬਰੋਗੇ ਘਰ ਦੇ ਵਿੱਚ ਲਟਕਾਇਆ 4 ਸਾਲ ਦੀ ਉਮਰ ਅਜੈ ਸਿੰਘ ਹੱਥ ਕਸਾਈਆਂ ਆਇਆ छिट्टे मारे झुके सर सड़काया 4 साल दी बाथू अंदर सेंस कसाइया आया 4 साल दी उम्र अजय सिंह हथ कसाइया आया नहीं चित चढ़ाया 4 साल की उम्र अजय हाथ कसाइया आया 4 साल की उम्र अजय हाथ कसाइया आया भाई हाथ कसाइया आया हाथ कसाइया आया ਅਜੇ ਸਿੰਘ ਦਾ ਜਿਹੜਾ ਕਲੇਜਾ ਸੀ ਜ਼ਾਲਮਾਂ ਨੇ ਖੰਜਰ ਦੇ ਨਾਲ ਪੇਟ ਦੇ ਵਿੱਚੋਂ ਬਾਹਰ ਕੱਢਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ ਕਲੇਜਾ। ਇਹ ਜ਼ਾਲਮ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੇਰ ਵੀ ਨਾ ਡੁਲਾ ਸਕੇ। ਹੁਣ
ਸਮਾਂ ਆਇਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਗਿਆ ਵੀ ਤੂੰ ਹੁਣ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾ। ਉਹੀ ਦਲੀਲਾਂ, ਉਹੀ ਗੱਲਾਂ। ਇੱਕ ਕਵੀ ਕਹਿੰਦਾ ਜੋ ਆਸ਼ਿਕ ਹੈ ਸ਼ਹਾਦਤ ਕੇ वो जीना छोड़ देते हैं। ਜਿਹੜੇ ਆਸ਼ਿਕ ਨੇ ਨਾ ਸ਼ਹੀਦੀ ਦੇ, ਉਹ ਜਿਉਣਾ ਛੱਡ ਦਿੰਦੇ ਨੇ, ਉਹਨਾਂ ਨੂੰ ਅੱਗੇ ਲੋੜ ਨਹੀਂ ਪੈਂਦੀ। ਜੋ ਆਸ਼ਿਕ ਹੈ शहादत के वो जीना छोड़ देते हैं, खिलौना समझकर जिस्म को खुशी से तोड़ देते हैं। खिलौना समझ के जिस्म ਨੂੰ ਸਰੀਰ ਨੂੰ ਤੋੜ ਦਿੰਦੇ ਨੇ। ਉਹ ਕਹਿੰਦੇ ਜਿਹਨੇ ਪ੍ਰਮਾਤਮਾ ਨੇ ਦਿੱਤਾ ਹੈ ਕੋਈ ਗੱਲ ਨਹੀਂ, ਜਿਹਨੇ ਜਿਉ ਲਿਆ ਜਿਉ ਲਿਆ। ਹੁਣ ਉਹਦੇ ਪ੍ਰਮਾਤਮਾ ਦੀ ਮਰਜ਼ੀ। खिलौना समझकर जिस्म को खुशी से तोड़ देते हैं, ना तख्तो ना ताज ना हुरो की हुसरत है। ਉਹਨਾਂ ਨੂੰ ਤਖਤ ਤਾਜ ਦੀ ਵੀ ਲੋੜ ਨਹੀਂ, ਵੱਡੇ ਵੱਡੇ ਤਾਜਾਂ ਦੀ ਵੀ ਲੋੜ ਨਹੀਂ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਨੂੰ ਬੜੇ ਲਾਲਚ ਦਿੱਤੇ ਗਏ ਸੀ 1984 ਦੇ ਵਿੱਚ। ਤੁਸੀਂ ਮਾਇਆ ਲੈ ਲਿਓ, ਅੱਜ ਬੜੀ ਦੁਨੀਆ ਵਿਕਦੀ ਹੈ, ਉਹ ਵਿਕਿਆ ਨਹੀਂ। ਕਹਿੰਦੇ ਉਹ ਵਿਕਿਆ ਨਹੀਂ ਗੁਰੂ ਕਾ ਸਿੱਖ। ਕਹਿੰਦੇ ਉਸ ਸਮੇਂ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਫਿਰ ਉਹਨੂੰ ਕਿਹਾ ਗਿਆ, ਬੜੀਆਂ ਦਲੀਲਾਂ ਦਿੱਤੀਆਂ ਗਈਆਂ, ਬਹੁਤ ਕੁਝ ਕਿਹਾ ਗਿਆ ਵੀ ਤੁਸੀਂ ਸਿੱਖੀ ਨੂੰ ਛੱਡ ਦਿਓ। ਬੰਦਾ ਸਿੰਘ ਬਹਾਦਰ, ਨਾ ਤਖਤੋਂ ਨਾ ਤਾਜ ਨਾ ਹੁਰੋ ਕੀ ਹੁਸਰਤ ਹੈ, खुदा भी खुदाई दे वो मोड़ देते हैं। शहीद की जो मौत है वो कौम की हयात है, हयात तो हयात वो मौत भी हयात है। सोनू किया जाता है सूरा सो पहचानी है, जो लरै दीन के हेत, पुरजा पुरजा कट मरै कबू ना छाड़ै खेत। कबीर ऐसी होए परी मन को भावत कीन, मरने ते क्या डर पना जब हाथ संदोरा लीन। जदों ना इस्त्री नूं सती किया जाता सी, गुरु अमरदास जी तो पहला ये बंद करवाया। कबीर साहब पहला होए, गुरु अमरदास जी ने अकबर नूं कह के सती प्रथा बंद करवाया सी कि इस्त्री किवें सती हो सकती है पति की मौत तो बाद। ये तो भंड जमी है, भंड नीमी है, भंड मंगण विआहो, भंडो होवे दोस्ती, भंडो चलै राहो, भंड मुआ भंड भाली है, भंड होवे बंधान, सो क्यों मंदा आखी है जित जमै रजान। जे भंड की मौत हो जाए, कहते पति की मौत हो जाए, इस्त्री होर विआह करवा सकती है, जिंदगी बड़ी लंबी है, इस्त्री की मौत तो बाद वो करवा सकता है। सो महाराज जी ने मर्यादा दे विच लिखिया है, वो कहते सी भी सती हो गई। उस समय कबीर साहब की शब्द अनुसार एक इस्त्री नूं जदों सती करन वास्ते लिजाया जाता सी, पति की लाश अगे अगे लिजाई जाती सी, चुक के अगे लिजा के लकड़ां दे उपर पति की लाश नूं रख के उस पत्नी नूं जिसदे पति की मौत हो जाती सी, उस दी पत्नी नूं उस चिता दे उपर बिठा के खत्म कर दिता जाता सी, साड़ दिता जाता सी। वो लोग कहते सी भी सती हो गई। ते महाराज जी ने बंद करवाया। कबीर साहब कहते ने उस समय इस्त्री दे पिछे पिछे हाथ दे विच एक नारियल फड़ाया जाता सी, ती तू हुण सती होण जा रही है, तैनूं हुण जीण दा कोई हक नहीं। कबीर साहब कहते मरने ते क्या डरपना जब हाथ संदोरा लीन। जदों मैं परमात्मा नाल जुड़िया होया हुण मरण तो डरन दी लोड़ नहीं। ये शब्द अनुसार कहा है कबीर साहब ने। बाबा बंदा सिंह बहादुर नूं कहा गया मैं हुण शहीद होने वास्ते तैयार हो जा। वो कहंदा मैं तैयार हाँ, कोई गल नहीं, डुला ना सकिया कोई भी बाबा बंदा सिंह बहादुर नूं। हुण बाबा बंदा सिंह बहादुर नूं शहीद किया जा रहा है। किवें बाबा बंदा सिंह बहादुर नूं पहला खब्बी अख नूं कढ़िया गया, फिर सज्जी बांह नूं वड्ढिया गया। इस तरह जमूरां दे नाल पहला बाबा बंदा सिंह बहादुर दा शरीर दा मास नूं जमूरां नाल नोचिया गया। किवें बाबा बंदा सिंह बहादुर नूं शहीद किया जा रहा उस समय दा ढड़ जता है क्यों कह रहे जी।
ਬਾਰ ਪੁੱਛਿਆ ਬੰਦਾ ਸਿੰਘ ਸੂਰਮੇ ਨੂੰ ਦੱਸ ਤੈਨੂੰ ਬਈ ਤੈਨੂੰ ਕਿਹੜੀ ਮੌਤ ਹੁਣ ਮਾਰੀਏ ਕਿਹੜੀ ਤੈਨੂੰ ਚੰਗੀ ਲੱਗਦੀ ਪਿਆਰਿਆ ਪਿਆਰਿਆ ਉਹ ਬੰਦਾ ਸਿੰਘ ਦੇਸ਼ ਬਦਲੇ ਆਪ ਵਾਰਿਆ ਦੱਸ ਤੈਨੂੰ ਹੁਣ ਕਿਹੜੀ ਮੌਤ ਮਾਰੀਏ ਬਈ ਦੱਸ ਹਾਂ ਵੇ ਤੈਨੂੰ ਹੁਣ ਕਿਹੜੀ ਮੌਤ ਮਾਰੀਏ ਕਿਹੜੀ ਤੈਨੂੰ ਚੰਗੀ ਲੱਗਦੀ ਇੰਨੀ ਸੁਣ ਕੇ ਲੱਗੀ ਅੱਗ ਜ਼ਾਲਮ ਚੁੱਕ ਲਿਆ ਤੇਜ ਛੁਰੀਆਂ ਪਿਆਰਿਆ ਪਿਆਰਿਆ ਉਹ ਬੰਦਾ ਸਿੰਘ ਦੇਸ਼ ਬਦਲੇ ਆਪ ਵਾਰਿਆ ਦੱਸ ਤੈਨੂੰ ਹੁਣ ਕਿਹੜੀ ਮੌਤ ਮਾਰੀਏ ਬਈ ਦੱਸ ਖਾ ਤੈਨੂੰ ਹੁਣ ਕਿਹੜੀ ਮੌਤ ਮਾਰੀਏ ਕਿਹੜੀ ਤੈਨੂੰ ਚੰਗੀ ਲੱਗਦੀ ਐਨੀ ਸੁਣ ਕੇ ਨੰਗਰੀ ਚਾਰੀ ਜੰਨਾਂ ਐਨੀ ਸੁਣ ਕੇ ਲੱਗੀ ਅੱਗ ਜ਼ਾਲਮ ਉਹ ਚੁੱਕ ਲਈਆਂ ਤੇਜ ਛੁਰੀਆਂ ਖੱਬੀ ਅੱਖ ਬਈ ਅੱਖ ਬੰਦਾ ਸਿੰਘ ਦੀ ਕੱਢ ਕੇ ਰੱਖੀ ਰਜਨਾਨਾ ਸਾਹਿਬ ਦੀ ਪਿਆਰਿਆ ਪਿਆਰਿਆ ਉਹ ਬੰਦਾ ਸਿੰਘ ਦੇਸ਼ ਬਦਲੇ ਆਪ ਵਾਰਿਆ ਖੱਬੀ ਅੱਖ ਬੰਦਾ ਸਿੰਘ ਦੀ ਕੱਢ ਕੇ ਬਈ ਖੱਬੀ ਅੱਖ ਬੰਦਾ ਸਿੰਘ ਦੀ ਕੱਢ ਕੇ ਰੱਖੀ ਰਜਰਾਨਾ ਸਾਹਿਬ ਦੀ ਫੇਰ ਦੂਜੀ ਵੀ ਛੁਰੀ ਦੇ ਨਾਲ ਕੱਢ ਲਈ ਕਹਿਰ ਕੀਤਾ ਪਾਪੀਆਂ ਨੇ ਪਿਆਰਿਆ ਪਿਆਰਿਆ ਉਹ ਬੰਦਾ ਸਿੰਘ ਦੇਸ਼ ਬਦਲੇ ਆਪ ਵਾਰਿਆ ਬਈ ਫਿਰ ਜ਼ਾਲਮਾਂ ਨੇ ਖੱਬਾ ਪੈਰ ਵੱਢਿਆ ਤੇਜ ਤਲਵਾਰ ਮਾਰ ਕੇ ਹੱਥ ਜੁੜੇ ਹੋਏ ਵਿੱਚ ਹਰ ਦਾਸ ਦੇ ਵੱਢ ਦਿੱਤੇ ਜ਼ਾਲਮਾਂ ਨੇ ਪਿਆਰਿਆ ਬੰਦਾ ਸਿੰਘ ਦੇਸ਼ ਬਦਲੇ ਆਪ ਵਾਰਿਆ ਬਾਹਰ ਦੇ ਬੁਝੇ ਦੋ ਦੀਪ ਅੰਦਰ ਹਜ਼ਾਰਾਂ ਜੱਗ ਫੇਰ ਜ਼ਾਲਮਾਂ ਨੇ ਘਰ ਕਮਾਇਆ ਸਪੋਦਾ ਹੱਥ ਵੱਢਿਆ ਪਿਆਰਿਆ ਉਹ ਬੰਦਾ ਸਿੰਘ ਦੇਸ਼ ਬਦਲੇ ਆਪ ਵਾਰਿਆ
सूरमे नसीना उचार ओ टुटी ना समाधि उस दी प्यारिया प्यारिया ओ बंदा सिंह देश बदले आपा वारिया ओ आपा वारिया ਸੋ ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ ਤਸੀਹੇ ਦੇ ਕਰਕੇ। ਅੱਜ ਪੂਰੀ ਦੁਨੀਆ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਸੋ ਅਸੀਂ ਵੀ ਇੱਥੇ ਵੀ ਗੁਰੂ ਮਹਾਰਾਜ ਜੀ ਦਾ ਕਿਰਪਾ ਨਾਲ ਇਹ ਸ਼ਹੀਦੀ ਦਿਹਾੜਾ ਮਨਾਉਣ ਆਏ ਹਾਂ। ਇਤਨੇ ਸਮੇਂ ਦੇ ਵਿੱਚ ਗੁਰਬਾਣੀ ਪੜ੍ਹਦਿਆਂ ਹੋਇਆਂ, ਗੁਰੂ ਇਤਿਹਾਸ ਦੇ ਵਿਚਾਰ ਕਰਦਿਆਂ ਹੋਇਆਂ, ਦਾਸਰਿਆਂ ਦੇ ਕੋਲੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਪਾਤਸ਼ਾਹ ਜੀ ਅਣਜਾਣ ਬੱਚੇ ਜਾਣ ਕੇ ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ ਅੱਗੇ ਵਾਸਤੇ ਸਮਤ ਬਖਸ਼ਣ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ, ਸਰਬ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਸੰਗਤਾਂ ਵੱਲੋਂ ਜਥੇ ਦਾ ਮਾਣ ਆਇਆ। ਸਤਿਗੁਰੂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਪ੍ਰਬੰਧਕ ਕਮੇਟੀ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਜਨਾ ਸੰਤਿਆ